ਸਾਡੇ ਨਾਲ ਇਸ ਟਾਈਮ ਮੌਜੂਦ ਆ ਪੱਟੀ ਮਸ਼ਰਕੀ ਪੰਜਾਬ ਦਾ ਇਲਾਕਾ ਖੇਮਕਰਨ ਦੇ ਨਾਲ ਬਾਰਡਰ ਦੇ ਬਿਲਕੁਲ ਕੋਲ, ਉੱਥੋਂ ਐਮਐਲਏ ਹਰਮਿੰਦਰ ਸਿੰਘ ਇਹਨਾਂ ਦਾ ਨਾਮ। ਇਹਨਾਂ ਦੇ ਨਾਲ ਗੱਲ ਕਰਦੇ ਹਾਂ ਅਸੀਂ ਕਿ ਇਹ ਆਏ ਤੇ ਇਹਨਾਂ ਕੈਸਾ ਲੱਗਿਆ ਇੱਥੇ, ਤੇ ਹੁਣ ਕੀ ਪ੍ਰੋਗਰਾਮ ਇਹਨਾਂ ਦਾ ਜਾਣ ਨੂੰ ਦਿਲ ਕਰ ਰਿਹਾ ਕਿ ਨਹੀਂ, ਦੱਸੋ ਜੀ। ਅਸਲ 'ਚ ਦਿਲ ਤੇ ਨਹੀਂ ਕਰਦਾ ਜਾਣ ਨੂੰ, ਪਰ ਜਾਣਾ ਪੈਣਾ, ਮਜਬੂਰੀ ਹੈ, ਕਿਉਂਕਿ ਵੀਜ਼ਾ ਤਾਂ ਲੈ ਕੇ ਨਹੀਂ ਆਏ, ਕੋਰੀਡੋਰ ਰਾਹੀਂ ਆਏ ਆ, ਸ਼ਾਮ ਨੂੰ ਵਾਪਸ ਜਾਣਾ ਪੈਣਾ। ਪਰ ਸਾਨੂੰ ਇੰਨੀ ਆਸ ਨਹੀਂ ਸੀ ਕਿ ਜਿੱਡੇ ਵੱਡੇ ਪੱਧਰ ਤੇ ਤਿਆਰੀ ਕੀਤੀ ਹੈ, ਔਰ ਖਾਸ ਕਰਕੇ ਤੁਹਾਡੇ ਪ੍ਰਧਾਨ ਮੰਤਰੀ ਸਾਹਿਬ ਇਮਰਾਨ ਖਾਨ ਸਾਹਿਬ ਨੇ, ਔਰ 1 ਸਾਲ ਦੇ ਵਿੱਚ ਜਿਹੜਾ ਸ਼ਾਨਦਾਰ ਕੋਰੀਡੋਰ ਬਣਾ ਦੇਣਾ ਔਰ ਐਡਾ ਵੱਡਾ ਕੰਪਲੈਕਸ ਬਣਾ ਦੇਣਾ, ਇਹ ਹੱਥਾਂ ਤੇ ਸਰੋਂ ਜਮਾਉਣ ਵਾਲੀ ਗੱਲ ਹੈ। ਬਾਕੀ ਅਸੀਂ ਪੰਜਾਬੀ ਕਹਿੰਦੇ ਹੱਥਾਂ ਤੇ ਸਰੋਂ ਜਮਾਤੀ ਹੈ, ਵਾਕਈ ਇਸ ਤਰ੍ਹਾਂ ਹੁੰਦਾ। ਬਹੁਤ ਖੁਸ਼ੀ ਹੋਈ ਹੈ। ਗੁਰੂ ਨਾਨਕ ਸਾਹਿਬ ਦੀਆਂ ਮੈਂ ਨਾ ਜਿੰਨੀਆਂ ਖੁਸ਼ੀਆਂ ਇਹਨਾਂ ਨੇ ਹਾਸਲ ਕੀਤੀਆਂ, ਔਰ तमाम ਜਿਹੜੇ ਸਾਡੇ ਸਿੱਖ ਭਰਾ ਨੇ ਜਿਹੜੇ ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਵਸਦੇ ਨੇ, ਉਹਨਾਂ ਨੇ ਬਹੁਤ ਸਾਰੀਆਂ ਅਸੀਸਾਂ ਇਮਰਾਨ ਖਾਨ ਸਾਹਿਬ ਨੂੰ ਦਿੱਤੀਆਂ ਕਿ ਸਦਾ ਲੰਬੀ ਉਮਰ ਹੋਵੇ, ਜਿਉਂਦੇ ਰਹਿਣ, ਤਰੱਕੀਆਂ ਕਰਨ, ਔਰ ਜਿਹੜਾ ਪਾਕਿਸਤਾਨ ਤੇ ਹਿੰਦੁਸਤਾਨ ਦੀਆਂ ਦੂਰੀਆਂ ਮਿਟ ਜਾਣ। ਅਸੀਂ ਅਸਲ ਦੇ ਵਿੱਚ ਚਾਹੁੰਦੇ ਹਾਂ ਕਿ ਅਸੀਂ ਅੰਮ੍ਰਿਤਸਰ ਦੇ ਵਸਨੀਕ ਹਾਂ, ਤੇ ਸਾਡਾ ਬਾਰਡਰ ਜੇ ਥੋੜ੍ਹਾ ਜਿਹਾ ਰਿਲੈਕਸ ਹੋ ਜਾਵੇ, ਸੌਫਟ ਹੋ ਜਾਏ, ਸਾਨੂੰ ਬਹੁਤ ਵੱਡਾ ਫਾਇਦਾ ਹੋ ਸਕਦਾ ਹੈ। ਅਸੀਂ ਯੂਰਪ ਦੇ ਵਿੱਚ ਜਾਂਦੇ ਹਾਂ, ਉੱਥੇ ਬੜੇ ਲੋਕ ਲੜਦੇ ਰਹੇ ਆਪਸ ਦੇ ਵਿੱਚ, ਬੜੀ ਕਤਲੋਗਾਰਦ ਹੁੰਦੀ ਰਹੀ, ਖਾਸ ਕਰਕੇ ਜਰਮਨ ਦੇ ਵਿੱਚ, ਇਟਲੀ ਦੇ ਵਿੱਚ, ਫਰਾਂਸ ਦੇ ਵਿੱਚ। ਬਟ ਅੱਜ ਜੋ ਯੂਰਪੀਅਨ ਯੂਨੀਅਨ ਬਣ ਗਿਆ, ਯੂਰਪੀਅਨ ਕਰੰਸੀ ਬਣ ਗਈ, ਉਹਨਾਂ ਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਸਵਿਟਜ਼ਰਲੈਂਡ ਚੱਲ ਜੀਦਾ, ਕਿਹੜੇ ਵੇਲੇ ਜਰਮਨ ਚੱਲ ਜੀਦਾ, ਕਿਹੜੇ ਵੇਲੇ। ਇਸ ਕਰਕੇ ਅਸੀਂ ਇੱਥੇ ਵੀ ਚਾਹੁੰਦੇ ਹਾਂ ਕਿ ਐਡਾ ਖੂਬਸੂਰਤੀ ਦਾ ਮਾਹੌਲ ਸਾਡਾ ਆਪਸ ਵਿੱਚ ਬਣੇ ਕਿ ਸਾਰਾ ਕੁਝ ਭੁੱਲ ਜਾਏ। ਅੱਜ ਸਾਨੂੰ 47 ਵਾਲੀ ਜਿਹੜੀ ਥੋੜ੍ਹੀ ਜਿਹੀ ਰੜਕ ਸੀ ਨਾ, ਜਿਹੜੀ ਪਾਰਟੀਸ਼ਨ ਵਾਲੀ, ਉਹ ਵੀ ਸਾਨੂੰ ਭੁੱਲ ਗਈ ਹੈ। ਬਾਬੇ ਨਾਨਕ ਦਾ ਘਰ ਇੰਨਾ ਸ਼ਾਨਦਾਰ ਬਣਾਇਆ ਹੈ, ਪਰਮਾਤਮਾ ਇਹਨਾਂ ਦੇ ਘਰ ਵੀ ਬਹੁਤ ਸ਼ਾਨਦਾਰ ਬਣਾਏਗਾ। ਬਹੁਤ ਖੁਸ਼ੀਆਂ ਮਿਲਦੀਆਂ। ਅੱਛਾ ਸਾਡੇ ਐਮਐਲਏ ਦੋਸਤ ਦੀ ਜਿਹੜੀ ਘਰ ਵਾਲੀ ਉਹ ਵੀ ਨਾਲ ਆਏ ਹੋਏ ਆ, ਉਹਨਾਂ ਦੇ ਕੋਲੋਂ ਵੀ ਅਸੀਂ ਪੁੱਛਦੇ ਹਾਂ ਜੀ, ਤੁਹਾਡਾ ਕੀ ਨਾਂ ਤੇ ਤੁਹਾਨੂੰ ਕੈਸਾ ਲੱਗ ਰਿਹਾ ਆ ਕੇ? ਮੇਰਾ ਨਾਮ ਹੈ ਜੀ ਪਰਮਜੀਤ ਕੌਰ ਗਿੱਲ। ਬਹੁਤ ਹੀ ਅੱਛਾ ਲੱਗਾ ਇੱਥੇ ਆ ਕੇ, ਬਹੁਤ ਅੱਛਾ। ਲਫ਼ਜ਼ ਨਹੀਂ ਹੈ ਕੋਲ ਕੇ ਅਸੀਂ ਤੁਹਾਡੀ ਕਿਹੜੇ ਲਫ਼ਜ਼ਾਂ ਨਾਲ ਤਾਰੀਫ ਕਰੀਏ। ਦਿਲ ਤੋਂ ਦੁਆਵਾਂ ਨਿਕਲਦੀਆਂ ਨੇ, ਸਾਡੇ ਕੀ ਪੂਰੇ ਸਿੱਖ ਸਮਾਜ ਤੋਂ ਤੁਹਾਨੂੰ ਅਸੀਸਾਂ ਦੁਆਵਾਂ ਦੇ ਰਿਹਾ ਹੈ। ਔਰ ਤੁਹਾਡੇ ਪ੍ਰਧਾਨ ਮੰਤਰੀ ਲਈ, ਜਿਹਨੇ ਗੁਰੂ ਦੇ ਲਈ, ਜਿਹੜਾ ਗੁਰੂ ਦਾ ਦਰ ਹੈ ਉਹਦੇ ਲਈ ਰਸਤਾ ਖੋਲ੍ਹਿਆ। ਪਰਮਾਤਮਾ ਤੁਹਾਡੇ ਵੀ ਹਮੇਸ਼ਾ ਇੱਦਾਂ ਚੜ੍ਹਦੀਆਂ ਕਲਾਂ ਰੱਖੇ, ਪਾਕਿਸਤਾਨ ਹਮੇਸ਼ਾ ਚੜ੍ਹਦੀਆਂ ਕਲਾਂ 'ਚ ਜਾਵੇ, ਕਿਉਂਕਿ ਸਾਡਾ ਭਰਾ ਹੈ, ਸਾਡੇ ਭੈਣ ਭਰਾ ਇੱਥੇ ਵਸਦੇ ਨੇ। ਅਸੀਂ ਦਿਲੋਂ ਦੁਆਵਾਂ ਦਿੰਦੇ ਹਾਂ, ਸਾਨੂੰ ਬਹੁਤ ਖੁਸ਼ੀ ਹੋਈ ਹੈ। ਔਰ ਸਾਡੇ ਕੋਲ ਲਫ਼ਜ਼ ਹੀ ਨਹੀਂ ਹੈ ਕਿ ਤੁਹਾਨੂੰ ਅਸੀਂ ਬਿਆਨ ਕਰ ਪਾਈਏ ਕਿ ਕਿੰਨੀ ਖੁਸ਼ੀ ਆ। ਇੱਥੋਂ ਦੇ ਲੋਕ ਇੰਨੇ ਖੁਸ਼ ਦਿਲ, ਇੰਨੇ ਖੁਸ਼ ਮਿਜਾਜ, ਮਹਿਮਾਨ ਨਵਾਜੀ ਇਹਨਾਂ ਦੀ ਦੇਖ ਕੇ ਔਰ ਇਹਨਾਂ ਦੀ ਫਰਾਕ ਦਿਲੀ ਦੇਖ ਕੇ ਬਹੁਤ ਹੀ ਵਧੀਆ ਲੱਗਾ। ਜਿਹੜੇ ਲੋਕ ਕਹਿੰਦੇ ਆ ਕਿ ਪਾਕਿਸਤਾਨ ਵਾਲੇ ਇੱਦਾਂ ਵਾ, ਪਾਕਿਸਤਾਨ ਵਾਲੇ ਉੱਦਾਂ, ਨਹੀਂ, ਬਹੁਤ ਹੀ ਦਰਿਆ ਦਿਲ ਨੇ ਪਾਕਿਸਤਾਨ ਵਾਲੇ, ਬਹੁਤ ਵਧੀਆ ਨੇ, ਬਹੁਤ ਖੁਸ਼ ਦਿਲ, ਔਰ ਸਲਾਮ ਹੈ ਇਹਨਾਂ ਨੂੰ। ਅੱਛਾ, ਤੁਸੀਂ ਇੱਥੇ ਆਏ ਹੋ, ਇਹ ਤੇ ਇੱਥੇ ਤੱਕ ਤੇ ਆ ਗਿਆ, ਕੀ ਖਿਆਲ ਹੈ ਤੁਹਾਡਾ? ਇੱਥੇ ਨਾਲ ਇੱਕ ਕੋਈ ਮਾਰਕੀਟ ਵੀ ਐਸੀ ਹੋਣੀ ਚਾਹੀਦੀ ਜਿੱਥੇ ਸਮਾਨ ਸਮੂਨ ਵੀ ਲਿਜਾ ਸਕੋ, ਕੱਪੜੇ, ਜੁੱਤੀਆਂ? ਬਿਲਕੁਲ ਬਿਲਕੁਲ, ਇੱਥੋਂ ਦਾ ਸਮਾਨ ਲੋਕਾਂ ਨੂੰ ਚਾਹ ਹੈ। ਦੇਖੋ, ਲੋਕ ਇੱਥੋਂ ਗੁਰੂ ਨਾਨਕ ਦੇਵ ਜੀ ਦੇ ਇੱਥੋਂ ਖੇਤਾਂ ਦੀ ਮਿੱਟੀ ਲੈ ਕੇ ਜਾ ਰਹੇ ਨੇ, ਠੀਕ ਹੈ ਜੀ। ਇੱਥੇ ਸ਼ਾਪ, ਦੁਕਾਨਾਂ ਹੋਣਗੀਆਂ, ਔਰ ਲੋਕ ਇੱਥੋਂ ਦੇ ਬੱਚਿਆਂ ਵਾਸਤੇ ਕੜੇ, ਕੋਈ ਵੀ ਨਿਸ਼ਾਨੀ ਸੋਵੀਨੀਅਰ ਲੈ ਕੇ ਜਾ ਸਕਦੇ ਆ, ਕਿਉਂਕਿ ਲੋਕਾਂ ਨੂੰ ਚਾਹ ਹੈ। ਜੇ ਮਿੱਟੀ ਦਾ ਚਾਹ ਹੈ ਤੇ ਚੀਜ਼ਾਂ ਦਾ ਵੀ ਬਹੁਤ ਚਾਹ ਹੋਏਗਾ। ਜਦੋਂ ਵੀ ਕੋਈ ਕਿਸੇ ਵਾਸਤੇ ਲੈ ਕੇ ਜਾਓਗੇ ਤਾਂ ਹਰ ਕੋਈ ਬੰਦਾ ਮੱਥੇ ਨੂੰ ਲਾਉਂਦਾ। ਔਰ ਮੈਂ ਤਾਂ ਸੋਚਿਆ ਸੀ ਕਿ ਇੱਥੇ ਕੋਈ ਸ਼ਾਪ ਹੋਏਗੀ ਕਿ ਬੋਸਕੀ ਦਾ ਕੋਈ ਕੱਪੜਾ ਲੈ ਕੇ ਜਾਵਾਂਗੇ, ਕੁੜਤਾ ਪਜਾਮਾ ਬੜੀ ਮਸ਼ਹੂਰ ਹੈ ਪਾਕਿਸਤਾਨ ਦੀ ਬੋਸਕੀ। ਤੇ ਮੈਨੂੰ ਚਲੋ ਪ੍ਰਮਾਤਮਾ ਇੰਸ਼ਾਅੱਲਾ ਅਗਲੇ ਸਾਲ ਜਦੋਂ ਆਵਾਂਗੇ, ਫਿਰ ਜਦੋਂ ਇਹਦੀ ਤਰੱਕੀ ਹੋਏਗੀ, ਪਤਾ ਲੱਗਿਆ ਕਿ ਸੈਕੰਡ ਫੇਜ਼ ਵੀ ਤਿਆਰ ਕਰਨਾ ਹੈ। ਬਹੁਤ ਸਾਰੀਆਂ ਦੁਕਾਨਾਂ ਹੋਣੀਆਂ ਚਾਹੀਦੀਆਂ, ਤਾਂ ਕਿ ਘੱਟੋ ਘੱਟ ਜੇ ਇੱਕ ਦਿਨ ਵਾਸਤੇ ਵੀ ਰਹੀਏ, ਕੁਝ ਨਾ ਕੁਝ ਸਾਡੇ ਬੱਚੇ ਉਡੀਕਦੇ ਨੇ, ਸਾਡੇ ਫਰੈਂਡਸ ਉਡੀਕਦੇ ਨੇ, ਤੁਸੀਂ ਪਾਕਿਸਤਾਨ ਚੱਲਿਓ, ਕੋਈ ਲੈ ਕੇ ਆਓਗੇ। ਇਹ ਥੋੜ੍ਹੀ ਜਿਹੀ ਤਮੰਨਾ ਰਹੇਗੀ, ਬਾਕੀ ਸਭ ਕੁਝ ਠੀਕ ਹੈ। ਚਲੋ ਜੀ, ਇਹ ਗੱਲ ਵੈਸੇ ਬੜੀ ਇਹਨਾਂ ਦੀ ਹੈ ਜੀ ਕਿ ਇੱਥੇ ਬਾਕੀ ਸਾਰਾ ਕੁਝ ਤੇ ਠੀਕ ਹੋ ਗਿਆ, ਪਰ ਥੋੜ੍ਹਾ ਜਿਹਾ ਕਮੀ ਰਹਿ ਗਈ ਹੈ। ਉਹ ਹੈ ਕਿ ਇੱਥੇ ਦੁਕਾਨਾਂ ਨਹੀਂ ਲੱਭੀਆਂ ਇਹਨਾਂ ਨੂੰ ਜਿੱਥੋਂ ਕੁਛ ਨਾ ਕੁਛ ਖਰੀਦਦਾਰੀ ਕਰਕੇ ਲੈ ਜਾਂਦੇ ਤੇ ਕੋਈ ਯਾਦਗਾਰੀ ਸ਼ੈਵਾਂ, ਤੇ ਉੱਦਾਂ ਵੀ ਪਾਕਿਸਤਾਨੀ ਸ਼ੈਵਾਂ ਵਾਹਵਾ ਪਸੰਦ ਕੀਤੀਆਂ ਜਾਂਦੀਆਂ ਉੱਥੇ, ਕੱਪੜਾ ਤੇ ਜੁੱਤੀਆਂ ਤੇ ਇੱਦਾਂ ਦੀ ਸ਼ੈਵਾਂ, ਤੇ ਉਹ ਲੈ ਕੇ ਜਾਣ ਨੂੰ ਦਿਲ ਕਰਦਾ ਸੀ। ਬਾਕੀ ਇਹਨਾਂ ਦਾ ਕਹਿਣਾ ਕਿ ਬਹੁਤ ਜ਼ਬਰਦਸਤ ਹੋ ਗਿਆ।